हाँ जी आदम भाई और ठीक ठाक हो? तैयारी फल लो सीजन है तेन पता। हाँ जी अल्लाह की रहमत ना की सीजन वड्डा लाना तरले ना भी। और मेरी गल सुनो अलामा नहीं होना चाहिए किसी गल का। पैसे पैसे तनख्वाह टाइम ना दे जा रहे ना। आहो बस ठीक ओके अल्लाह खैर। दुकान तो आ ही दस हाँ वाह ही लाया इन्होंने। देखो आवाज नहीं आती टीटी की जिस तलाशी लेंगे मेरी जेब च मोबाइल भी है। अस्सलाम वालेकुम जी। वालेकुम सलाम जनाब। आज भाई आज आज लेगी भाजी ये स्टोरी है भाई साडा स्टोर भाजी बेहतरीन चदर है। हाँ जी ये बाई गेज है भाजी बाई गेज लेना की है तुम दसते हैं भाजी देख सेब भी आप तैयार करना। हाँ जी हर चीज अपनी तैयार करेगी भाजी। हाँ पेटी कट मावा ही है। हाँ ये भी बाई गेज बनया भाजी। चदर भारी लगी है माशाल्लाह मैं कहना 2 नंबर काम करी जाए नहीं भाजी अल्लाह ही रहमत ऐसे सेब भी आप तैयार की। मैं कहना सेब इस किस्म की तैयार करी दी है तो तुहानू जरूरत ही नहीं पै कि तुहानू गले गुले की बड़ा सेफ वाला गला नहीं होंदा हर चीज ओके है। सही लगे काम करन लगदा। लेना की है भाजी दसदे आ ते पसंद कर लईए। देख लो आ देखो ट्रंक हर चीज तुहाडी वो ट्रंक बड़े वीआईपी का। हाँ जी ये आर्डर ते बनाए ने मेरे के आप ही तैयार आप करते हैं। आप वाह वाह बड़ी गल वा भाजी। मैं कहना माल भी अपना साडा ਅਸੀਂ ਚਦਰ ਵੀ ਆਪਣੀ ਮੰਗਾਈ ਦੀ पेटी सोनी आ भारी आ। ਮੈਂ ਕਹਿੰਦਾ ਤੁਸੀਂ ਕੰਮ ਉੱਤੇ ਖੋ ਜਾ ਦੇ क्या बात है ਕੋਈ ਟੈਨਸ਼ਨ ਨਹੀਂ ਹੈਗੀ। ਕੋਈ ਲੈਣਾ ਕੀ ਹੈ भाजी पसंद तो कर लियो तो क्या रेडी मंगाओ ऊपर लग के ले जा मैं सारा कुछ। और नहीं मेरे कहना अच्छा लगी लेना भाजी पूरा सामान चाहिदा जहेज दा सानू सारा। इधर आ जाओ आ देखो वाह 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 माशाल्लाह खूबसूरत चीज बनाई है। भाजी हाँ क्या जी बात मेहरबानी सर। वाह इथे मुंडे बनाउंदे आ। आ चदर देखो ਇਹ ਚਦਰ ਸਮਾਨ ਹੁੰਦੀ ਭਾਰੀ ਚਦਰ पूरी सर्दियां लंघ गई सानू नहीं लभी जागी। ਆ ਵੇਖੋ ਆਪਣੇ ਹੱਥੀ ਮਾਲ ਆਪਣੀ ਨਿਗਰਾਨੀ ਤਿਆਰ ਕਰਾਈਦਾ ਲੈ ਮਿਆਰ ਵੀ ਤਾਂ ਹੀ ਬਣਦਾ ਸ਼ਾਇਦ ਆਪਾਂ। हाँ जी भाजी मार्केट भरी पई है अल्लाह ही नाम ना पूरी मार्केट तो सिर्फ साडा म्यार है तंबू ठोकण ਦਾ ਵੀ ਕੰਮ ਆ। और नहीं है थोड़े काम भी हां आ जाओ ਹਾਂ ਸੇਫ ਵਾਵਾ ਹੀ ਆ। सार चीज तुसी जेड़ी चीज हथ लाओगे ना अल्लाह ही रहमत ना तुहानू अच्छी लग मिलेगी। लेना की है सर दस जो ਭਾਜੀ ਅਸਲ ਦੇ ਵਿੱਚ ਆਇਆ ਵਾਂ ਮੈਂ ਮਾਰੋ ਚੱਕ ਤੋਂ। मारो तक ਹਾਂਜੀ कितने भाजी ਮੈਂ ਸਤਿਆਣੇ ਰੋਡ ਦੇ ਨਾਲ ਨਹੀਂ 76 ਨਾਮ ਕੋ जितने तक मेरा अंदाजा इस रोड ते इस नाम दा पिंड दा कोई नहीं भाजी। ਹੈਗਾ ਭਾਜੀ ਨਾਲ ਪਿੰਡ ਹੈਗਾ ਵਾ ਸਾਡਾ ਪਿੰਡ ਵਾ। ਤੁਸੀਂ ਕਹਿੰਦੇ ਨੇ ਭਾਈ ਮੰਨ ਲੈਣੇ ਅਸੀਂ ਵਾਰਾ ਮੇਰੇ ਮੰਨਣ ਚ ਨਹੀਂ ਆਉਂਦਾ ਤੇ ਉਸ ਪਿੰਡ ਦੇ ਵਿੱਚ ਕੀ ਗੱਲ ਬੋਲੀ ਕਿਹੜੀ ਚੱਲਦੀ ਆ ਮਿਆਉ ਮਿਆਉ ਕਰਕੇ ਬੁਲਾਉਂਦੇ ਇੱਕ ਦੂਸਰੇ ਨੂੰ। ਭਾਜੀ ਤੋਂ ਹਦਾਇਤ ਕਰੋ ਇਨਸਾਨ ਰਹਿੰਦੇ ਆ ਉੱਥੇ। ਪਿੰਡ ਦਾ ਨਾਮ ਆ ਮਾਣੋ ਚੱਕ। ਆ ਤਾਂ ਛੱਡੋ ਇਸ ਗੱਲ ਨੂੰ ਪਿੰਡ ਤੁਸੀਂ ਲੈਣਾ ਕੀ ਹੈ ਅਸਲ 'ਚ ਭਾਜੀ ਫਿਰ ਮੁੜ ਕੇ ਲੱਭਦੇ ਇਮਲੀ ਨੂੰ। ਇਹ ਲਈ ਕੀ ਖੱਟਾ ਬਣਾਉਣਾ ਹੁੰਦਾ ਨਾ ਭਾਜੀ ਇਮਲੀ ਕੰਮ ਹੁੰਦਾ ਸਾਰਿਆਂ ਨੂੰ। ਅੱਛਾ ਚਟਨੀ ਚੁਟਨੀ ਬਣਾਉਣੀ ਹੁੰਦੀ ਇਮਲੀ ਦੀ। ਭਾਜੀ ਪਿੰਡ ਦੇ ਵਿੱਚ ਕੋਈ ਵਿਆਹ ਹੋਵੇ ਕੋਈ ਸ਼ਾਦੀ ਹੋਵੇ ਕੋਈ ਫੌਤਗੀ ਹੋ ਜਾਏ ਇਮਲੀ ਜ਼ਰੂਰੀ ਆ ਭਾਜੀ। ਹੋਰ ਕੋਈ ਹੋਵੇ ਚਾਹੇ ਨਾ ਹੋਵੇ ਇਮਲੀ ਹੋਵੇ ਭਾਜੀ। ਭਾਜੀ ਇਮਲੀ ਇੰਨੀ ਇਮਲੀ ਕੀ ਗੱਲ ਅੱਛਾ ਰੱਖੇ ਕਾ ਤੂੰ ਕਹੀ ਪੈਂਦੀ ਚੌਲਾਂ ਦੀ ਵੀ ਇਮਲੀ ਪੈਂਦੀ ਆ। ਉਹ ਭਾਜੀ ਪਿੰਡ ਦੇ ਵਿੱਚ ਕੋਈ ਵੀ ਪਰੇਸ਼ਾਨੀ ਬਣ ਜਾਏ ਨਾ ਕਿਸੇ ਨੂੰ ਵੀ ਉਹ ਸਭ ਤੋਂ ਪਹਿਲਾਂ ਇਮਲੀ ਹੋਈ ਹੁੰਦੀ ਆ ਕਿ ਇਮਲੀ ਕਿੱਥੇ ਆ ਵੀ ਇਮਲੀ ਕਿੱਥੇ। ਉਹ ਇਮਲੀ ਲਿਆ ਕੇ ਕਿਤੇ ਗਵਾ ਦਿੰਦੇ ਨੇ ਉਹ ਇਮਲੀ ਲਿਆ ਕੇ ਕਿਤੇ ਰੱਖੀ ਦੀ ਹੁੰਦੀ ਆ ਨਾ ਹੀ ਬਣਾ ਦਿੰਦੀ ਇਮਲੀ। ਭਾਜੀ ਤੁਹਾਡਾ ਦਿਮਾਗ ਸਹੀ ਆ। ਮੈਂ ਤੁਹਾਨੂੰ ਕਹਿਣ ਦਿਆਂ ਮੈਂ ਪਿੰਡ ਦੇ ਵਿੱਚ ਕਿਸੇ ਕੁੜੀ ਦਾ ਵਿਆਹ ਹੋਵੇ ਤਾਂ ਕਹਿੰਦਾ ਇਮਲੀ ਨੂੰ ਬੁਲਾਓ। ਪਿੰਡ ਦੇ ਵਿੱਚ ਕੋਈ ਫੌਤ ਕੇ ਤਾਂ ਕਹਿੰਦਾ ਇਮਲੀ ਨੂੰ ਬੁਲਾਓ। ਉਹ ਇਮਲੀ ਇੱਕ ਵਾਰੀ ਇਕੱਠੀ ਲਿਆ ਕੇ ਰੱਖ ਲਓ ਤੁਸੀਂ। ਉਹ
ਭਾਜੀ ਤੁਸੀਂ ਥੋੜੀ ਥੋੜੀ ਕਰਕੇ ਇਮਲੀ ਲਿਆਓਗੇ ਤੇ ਲੱਭਣੀ ਪਏਗੀ। ਆ ਹੁਣ ਮੈਂ ਪਿੰਡੋਂ ਆਇਆ ਹਾਂ। ਚੰਗਾ ਭਲਾ ਮੈਂ ਘਰ ਸੁੱਤਾ ਸੀ ਲੇਕਿਨ ਨਹੀਂ ਉੱਥੇ ਵੀ ਇਮਲੀ ਹੋਈ ਪਈ। ਮੈਂ ਉੱਠਿਆ ਮੈਨੂੰ ਕਹਿੰਦੇ ਜਾਓ ਜੀ। ਭਾਈ ਮੈਨੂੰ ਇਮਲੀ ਦਾ ਤਾਰਫ ਤਾਂ ਕਰਾ, ਉਹ ਕਿਹੜੀ ਚੀਜ਼ ਦਾ ਨਾਂ ਇਮਲੀ ਰੱਖਿਆ ਤੁਸੀਂ? ਮੇਰਾ ਨਾਮ ਇਮਲੀ। ਤੇਰਾ ਨਾਂ ਇਮਲੀ ਆ? ਭਾਜੀ ਧੱਕੇ ਕਰਕੇ ਮਾਰਨ ਡਏ ਆ। ਗੱਲਾਂ ਕਰਕੇ ਮੇਰਾ ਦਿਲ ਵੀ ਖੱਟਾ ਕਰ ਦਿੱਤਾ। ਉਹ ਭਾਜੀ ਇਮਲੀ ਤੋਂ ਬਗੈਰ ਤਾਂ ਪਿੰਡ ਚੱਲਦਾ ਨਹੀਂ ਹੈਗਾ। ਉਹ ਮਰਨ ਦੇ ਹਸਬੈਂਡ ਨੂੰ ਜਿਹੜਾ ਇਮਲੀ ਤੋਂ ਬਗੈਰ ਨਹੀਂ ਚੱਲਦਾ। ਭਾਜੀ ਮਾਣੋ ਪਿੰਡ ਮਸ਼ਹੂਰ ਵਾ ਸਾਡਾ। ਉਹ ਬੇਸ਼ੁਮਾਰ ਨਾ ਬੰਦੇ ਦਾ ਨਾਂ ਚੰਗਾ ਤੇ ਨਾ ਪਿੰਡ ਦਾ ਨਾਂ ਚੰਗਾ। ਮਾਣੋ ਭਾਜੀ ਜਿੱਦੋਂ ਵੀ ਕੋਈ ਕੰਮ ਹੁੰਦਾ ਨਾ ਮੈਂ ਤੁਹਾਨੂੰ ਤਸੱਲਾ ਨਾਲ ਗੱਲ ਦੱਸਦਾ। ਇੱਥੇ ਆਓ ਮੇਰੀ ਗੱਲ ਸੁਣੋ, ਤੁਹਾਡੀ ਗੱਲ ਸਮਝ ਚ ਨਹੀਂ ਆਉਂਦੀ। ਕੋਈ ਵਿਆਹ ਹੋਵੇ, ਇੱਥੇ ਆ ਜਾਓ, ਇੱਧਰ ਆ ਜਾਓ। ਅੱਛਾ, ਜਿੱਦੋਂ ਵੀ ਕੋਈ ਸਿਆਣਾ ਕੰਮ ਕਰਨਾ ਹੋਵੇ ਨਾ ਕਿਸੇ ਨੇ ਵੀ, ਅੱਛਾ, ਪਹਿਲੋਂ ਇਮਲੀ ਨੂੰ ਬੁਲਾਉਂਦੇ ਫੇਰ ਕੰਮ ਹੁੰਦਾ। ਇਮਲੀ ਨਿਆਣੇ ਖਾਂਦੇ ਆ, ਤੂੰ ਸਿਆਣੇ ਨੂੰ ਖਵਾਈ ਜਾਂਦੇ ਇਮਲੀ। ਭਾਜੀ ਮੇਰਾ ਨਾਮ ਆ ਇਮਲੀ। ਤੇਰਾ ਨਾਂ ਇਮਲੀ ਤੇ ਮੈਂ ਕਰਾਂ ਯਾਰ। ਭਾਜੀ ਮੈਂ ਆਇਆ ਵਾਂ, ਸਮਾਨ ਕੁਝ ਚਾਹੀਦਾ ਸੀ। ਮੈਂ ਕਿਹਾ ਮੈਨੂੰ ਕੋਈ ਮਜ਼ਬੂਤ ਜਿਹੀ ਦੁਕਾਨ ਲੱਭ ਜਾ, ਸੋਹਣੀ ਦੁਕਾਨ ਹੋਵੇ। ਹਾਂ ਦੁਕਾਨ ਤਾਂ ਤੂੰ ਸਹੀ ਦੁਕਾਨ ਤੇ ਆ ਗਿਆ। ਭਾਜੀ ਮਾਲ ਮਾਸ਼ਾਅੱਲਾ ਬੜਾ ਬਣਿਆ ਵਾ ਮੈਂ ਤੁਹਾਡਾ। ਤੈਨੂੰ ਜਿਹੜੀ ਚੀਜ਼ ਨੂੰ ਹੱਥ ਲਾਈ ਆ ਸਾਰੀ ਚੀਜ਼ ਇੱਕ ਕਲਾਸ ਹੋਣੀ, ਇੱਕ ਨੰਬਰ। ਸਾਡੇ ਪਿੰਡ ਦੇ ਵਿੱਚ ਵੀ 13 ਘਰ ਤੰਗ ਵਾ ਜਿਨ੍ਹਾਂ ਨੇ ਕਿਹਾ ਵਾ ਕਿ ਜਾ ਇਮਲੀ ਤੂੰ ਜਾ ਸ਼ਹਿਰੋਂ ਸਮਾਨ ਤੂੰ ਲਿਆਉਣਾ। ਨਹੀਂ ਹੁੰਦਾ ਪਿੰਡ ਜੈਸਾ ਬੰਦਾ। 13 ਘਰਾਂ ਦਾ ਸਮਾਨ ਲੈ ਆਇਆ ਮੈਨੂੰ ਤੁਹਾਡੇ ਪਤਾ ਕੋਲ। ਭਾਜੀ ਪਿੰਡ 'ਚ ਬੰਦੇ ਹੁੰਦੇ ਆ ਸੀ ਤੇ ਜਿਹੜੇ ਸਾਰੀ ਜ਼ਿੰਮੇਵਾਰੀ ਪਾ ਦਿੰਦੇ। ਮੈਂ ਉਹਨਾਂ ਦੇ ਘਰਾਂ 'ਚ ਜਾ ਕੇ ਦੇਖਿਆ ਭਾਜੀ ਪੇਟੀਆਂ ਨੂੰ ਜ਼ੰਗ ਲੱਗਾ ਹੋਇਆ, ਪੁਰਾਣੀਆਂ ਪੇਟੀਆਂ। ਤੁਹਾਡੀ ਪੇਟੀ ਮਤਲਬ ਚੱਦਰਾਂ ਹੀ ਬੜੀਆਂ ਸੋਹਣੀਆਂ ਵਾ। ਇਹ ਗੱਲ ਇਹ ਦੇਖੋ ਕੁੰਡੇ ਤੁਹਾਡੇ ਤਾਂ ਨਜ਼ਰ ਆਉਂਦਾ ਇਹ ਗੱਲ ਭਾਜੀ ਯਕੀਨ ਮੰਨੋ ਉਹਨੇ ਟਾਟ ਨਹੀਂ ਲਾ ਕੇ ਮਾਂਜ ਲਿਆ ਪਰ ਉਹ ਚੱਦਰ ਚਿੱਟੀ ਨਹੀਂ ਹੋਈ। ਉਹ ਕਾਲੀ ਦੀ ਕਾਲੀ ਹੋ ਗਈ ਪੇਟੀ। ਮੁੜ ਕੇ ਫਿਰ ਕਹਿਣ ਇਮਲੀ ਤੂੰ ਚਾਹੀਦਾ ਸਾਨੂੰ, ਜੇ ਮੇਰੇ ਜ਼ਰੀਏ ਸਮਾਨ ਲਿਆ ਹੁੰਦਾ ਤਾਂ ਸਮਾਨ ਖਰਾਬ ਤਾਂ ਨਾ ਹੁੰਦਾ। ਉਹ 13 ਘਰ ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਭਾਜੀ। ਅੱਛਾ 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 ਜੀ। ਉਹ 13 ਦੇ 13 ਘਰ ਤੇ ਤੂੰ ਆਸ਼ੀਰਵਾਦ ਵੀ ਲੈਂਦੇ ਹੋਣੇ ਨਾ, ਵਿਸ਼ਵਾਸ ਤਾਂ ਤੇਰੇ ਤੇ ਕਰਦੇ ਹੀ। ਤੇ ਭਾਜੀ ਜਿਹੜੀ ਕਸਾਈ ਕਿੰਨੇ ਦੀ ਉਹ ਭਾਜੀ 50,000 ਦੀ ਤੂੰ ਕਿਆ ਦੇ? ਨਹੀਂ ਆਹ ਸੇਬ ਠੀਕ ਆ ਸੇਬ। ਹਾਂਜੀ ਹਾਂਜੀ ਉਹ ਬਹੁਤ ਚੱਲਦੀ ਅੱਜ ਕੱਲ ਭਾਜੀ। ਆਹ ਕੀ ਆ? ਇਹ ਕੁੰਦਰ ਭਾਜੀ ਇਹ ਵੀ ਤੁਸੀਂ ਬਣਾਉਂਦੇ? ਲਓ ਅੱਲਾ ਕਰਦਾ ਨਹੀਂ ਭਾਜੀ। ਭਾਜੀ ਤੁਸੀਂ ਕਿੱਡੇ ਵੱਡੇ ਕਾਰੀਗਰ ਆ। ਇਹ ਬਾਜੀ ਅੱਲਾ ਰੱਖਾ, ਅੱਲਾ ਰੱਖਾ। ਸਾਡਾ ਕੋਈ ਕਮਾਲ ਨਹੀਂ। ਜਿੱਦਾਂ ਤੁਸੀਂ ਇੱਥੇ ਦੇ ਕਾਰੀਗਰ ਆ ਨਾ ਉਦਾਂ ਮੈਂ ਆਪਣੇ ਪਿੰਡ ਦਾ ਕਾਰੀਗਰ ਆ ਭਾਜੀ। ਅੱਛਾ ਭਾਜੀ 13 ਘਰਾਂ ਦੀ ਜ਼ਿੰਮੇਵਾਰੀ ਤਾਂ ਮੈਂ ਲੈ ਕੇ ਆਇਆ ਨਾ। ਇਹਦਾ ਘਰਾਂ ਦਾ ਮਾਲ ਤੁਸੀਂ ਲੈਣਾ ਹੈ ਭਾਜੀ ਹੁਣ 13 ਘਰਾਂ ਦੇ ਵਿੱਚ ਹਿਸਾਬ ਲਾ ਲਓ ਕਿ 13 ਘਰਾਂ ਦੇ ਵਿੱਚ 13-14 ਬੱਚਿਆਂ ਦੀਆਂ ਸ਼ਾਦੀਆਂ ਨਹੀਂ। ਵੈਰੀ ਗੁੱਡ। ਉਹਨਾਂ ਨੇ ਵੀ ਮੇਰੀ ਆਜੋ, ਆਜੋ। ਗੱਲ ਤਾਂ ਸੁਣੋ ਭਾਜੀ। ਕੀ ਲੈਣ ਦਾ? ਦੱਸੋ ਲੈਣਾ ਕੀ ਹੈ ਤੁਸੀਂ ਲਿਖਾਓ ਮੈਨੂੰ ਜ਼ਰਾ ਕੀ ਲੈਣਾ। ਭਾਜੀ, ਉਹ 13 ਘਰ ਦੇ ਜਿਹੜੇ ਸਿਆਣੇ ਆ ਨਾ ਉਹਨਾਂ ਨੇ ਮੈਨੂੰ ਕਿਹਾ ਵੀ ਇਮਲੀ ਤੂੰ ਨਹੀਂ ਤੇ ਅਸੀਂ ਨਹੀਂ, ਆਓ ਤੂੰ ਆ ਤੇ ਅਸੀਂ ਆ। ਭਾਜੀ ਇਹ ਪਿੰਡਾਂ ਦੇ ਵਿੱਚ ਨਾ ਆਹ ਪਿੰਡ ਦੇ ਵਿੱਚ ਕਿੱਦਾਂ ਬੰਦਾ ਸਿਆਣਾ ਹੁੰਦਾ ਹੈ। ਤੇ ਕਿਹੜਾ ਪਿੰਡ ਜੀ ਤੁਹਾਡਾ ਬਹੁ ਭਾਜੀ ਬਹੁਤ ਨਹੀਂ ਕੀ ਹੋ ਗਿਆ ਤੁਹਾਨੂੰ ਮਾਣੋ ਚੱਕ ਸਿੱਖਾ ਹੀ ਨਾ ਲਈ ਜਾਣ ਡਿਆ ਤੁਸੀਂ। ਤੇ ਲੈਣਾ ਕੀ ਹੈ? ਭਾਜੀ ਉਹ 13 ਘਰਾਂ ਨੇ ਜਦ ਮੈਨੂੰ ਭੇਜਿਆ ਤੇ ਮੈਂ ਹੀ ਲੈ ਕੇ ਜਾਣੀਆਂ ਸ਼ਾਮਾਂ। ਕੋਈ ਗੱਲ ਨਹੀਂ, ਤੁਸੀਂ ਜਿੰਨਾ ਮਾਲ ਕਮੋਗੇ ਨਾ ਅੱਲਾ ਇਹਦਾ ਮਤਲਬ ਮਿੰਟਾਂ ਹੀ ਬਣਾ ਦੇਣਾ। ਆ ਭਾਜੀ ਯਕੀਨ ਮੰਨੋ ਮੈਂ ਸੁਬਹ ਸੁੱਤਾ ਹੋਇਆ। ਅੱਛਾ। 13 ਘਰਾਂ ਦੇ ਨਿਆਣੇ ਨੇ ਪਹਿਲਾਂ ਆਣ ਕੇ ਮੈਨੂੰ ਜਗਾਇਆ। 13 ਨਿਆਣੇ ਮੇਰੇ ਬੂਹੇ ਮਾਰੇ ਤੇ ਚੱਲ ਵੀ ਉੱਠ ਕੇ ਚੌਰੀ ਸੱਜਣ ਡਏ। ਹੁਣ 13 ਘਰਾਂ ਦਾ ਮਾਲ ਮੈਂ ਇਕੱਲੇ ਨੇ ਲੈਣਾ ਨਾ ਮੁਸੀਬਤ ਤਾਂ ਬਣ ਬੜੀ ਗਈ। ਗੱਲ ਹੈ, ਬੜੀ ਗੱਲ ਹੈ, ਬੜੀ ਜ਼ਿੰਮੇਵਾਰੀ ਵਾਲੀ ਗੱਲ ਹੈ। ਭਾਜੀ ਸਮਾਨ ਬਹੁਤ ਆਲਾ ਬਣਾਇਆ ਤੁਸੀਂ ਯਕੀਨ ਮੰਨੋ। ਕਿਆ ਬਣਾ ਬਹੁਤ ਭਾਜੀ ਸ਼ੁਕਰੀਆ। ਇਹ ਦੱਸੋ ਲੈਣਾ ਕੀ अस्सलाम ਹੈ? वालेकुम भाईना। वालेकुम सलाम जी। भाईना इस दुकान के ओनर तुसी हो? हाँ जी हाँ जी हुकुम। भाईन जी थोड़ा सामान खरीदने आए थे। हाँ, बिस्मिल्लाह में आ देखो मैडम बाइक बड़ी अच्छी चक्कर लगी। ਮੋਸਟੀ ਚੱਕਰ ਦਾ ਕੰਮ बहुत ही चादर। अच्छा देख ਸੇਬ ਵੀ ਸੋਹਣੀ ਬਣੀ ਆ बेहतरीन सेब है। और आ देख हमारी तो बहुत सोहनी आ है। देखो ਆਪਾਂ इधर ਦੁਕਾਨ ਹੀ ਬੜੀ ਸੋਹਣੀ ਆ ਭਰਾ ਦੀ। इधर आओ आ देख ਤੁਹਾਡੀ ਅੱਲਾ ਨੇ ਭਾਜੀ ਮੈਨੂੰ ਪਹਿਲਾਂ ਫਰਕ ਕਰ ਇੱਕ ਮਿੰਟ ਭਾਜੀ ਸਰ ਇੱਕ ਮਿੰਟ ਲੇਡੀਜ਼ ਭਾਜੀ ਉਹ 13 ਘਰਾਂ ਨੇ ਮੈਨੂੰ ਭੇਜਿਆ ਵਾ। ਮੈਂ ਤੁਹਾਡਾ ਕੰਮ ਹੈ ਲੰਬਾ ਤੁਹਾਨੂੰ ਮੈਂ ਗੱਲ ਸੁਣਦਾ ਤਸੱਲੀ ਨਾਲ ਜੀ। भाईन जी अलमारी तो बहुत सोहनी है ਤੁਹਾਡੀ। ਜੇ ਇਹਦੇ ਵਿੱਚ ਆ ਜਿਹੜਾ ਸ਼ੀਸ਼ਾ ਲਾਇਆ ਨਾ ਤੁਸੀਂ ਹਾਂਜੀ, ਪਿੰਕ ਕਲਰ ਦਾ ਲਵਾਉਂਦੇ ਨਾ ਕੰਟਰਾਸਟ ਤੁਹਾਨੂੰ ਬਹੁਤ ਸੋਹਣਾ ਬੀਬੀ ਹੋਣਾ ਤੁਸੀਂ ਜਿਹੜਾ ਕਲਰ ਕਹੋਗੇ ਉਹ ਕਲਰ ਲੱਗ ਜਾਏਗਾ, ਕੋਈ ਟੈਨਸ਼ਨ ਨਾ ਲਓ। ਸੀ। ਤੁਸੀਂ ਹੁਕਮ ਕਰੋ ਲੈਣਾ ਕੀ ਇਧਰ ਆ ਜਾਓ। ਭਾਜੀ ਉਹ ਲੇਡੀਜ਼ ਹੈਗੇ ਤੁਸੀਂ ਪਹਿਲਾਂ ਮੈਨੂੰ ਤੋੜ ਉਹ ਦਿਓ। ਯਾਰ ਭਾਈ ਨਾ ਤੁਹਾਡਾ ਕੰਮ ਹੈ ਲੰਬਾ ਤੇਰਾ ਗੱਲਾਂ ਨਾ ਮਾਲ। ਭਾਈਨ ਇੱਧਰ ਹੀ ਗੱਲਾਂ ਕਰੀ ਜਾਂਦੀ, ਇੱਧਰ ਆ ਜਾਓ ਹੁਣ ਗਾਹਕ ਆਇਆ। ਹਾਂਜੀ ਹਾਂਜੀ ਜੀ ਬਾਜੀ ਦੇਖੋ ਜੀ ਬਾਜੀ ਭਾਜੀ ਉਹ ਮੇਰੇ ਤੋਂ ਬਗੈਰ ਸਾਹ ਨਹੀਂ ਲੈਂਦੇ ਉਹਨਾਂ ਨੇ ਮੈਨੂੰ ਤਾਂ ਡੀਕਣ ਡਏ ਉਹ ਹੋਣੇ ਤੂੰ ਆ। ਅਫਸੀ ਦੇ ਨਾ ਸਾਰੇ ਲੈਂਦੇ ਉਹ ਤੂੰ ਦੱਸਦਾ ਲੈ ਹੁਣ। ਭਾਜੀ ਮੈਂ ਚੱਦਰਾਂ ਦੇਖ ਲਈਆਂ ਪੇਟੀਆਂ ਤੁਹਾਡੀਆਂ ਸਹੀ ਐ ਇਦਾਂ ਦੇ ਟਰੰਕ ਕਿਸੇ ਕੋਲ ਵੀ ਨਹੀਂ। ਉਹ ਭਾਈ ਇਫਤਾਰੀ ਦਾ ਟਾਈਮ ਹੋ ਗਿਆ ਵਾ, ਉਹਨੂੰ ਬਾਅਦ ਚ ਕਰ ਲਿਓ, ਸਭ ਕਰ ਦੇ ਕੇ ਬਾਜੀ ਅਸੀਂ ਵੀ ਅਫਤਾਰੀ ਕਰਨੀ ਹੈ ਅੱਲਾ ਬੀਬੀ ਰਾਮ ਮੈਂ 13 ਘਰ ਡੀਕਣ ਡਏ ਆ ਮੈਨੂੰ ਉਹ ਟਾਈ ਦਾ ਭਾਈ- ਟਾਈਮ ਆ ਮੈਂ ਵੀ ਸਵੇਰ ਦਾ ਉਹ ਨਿਕਲਿਆ ਤੇਰੀ ਵਾ। ਮਿਹਰਬਾਨੀ ਹੈ ਭਾਈ ਤੇਰਾ ਤੂੰ ਘਰ ਭਾਈ ਆ, ਤੂੰ ਘੜੀ ਠਹਿਰ ਕੇ ਵੀ ਚਲ ਜਾਏਗਾ, ਮੈਂ ਹੋਰ ਉਹ ਤੇਰਾ ਘਰ ਦੇ ਬਾਹਰ- ਇੱਧਰ ਆ ਤੂੰ। ਹਾਂਜੀ, ਹਾਂਜੀ। ਇਹ ਅਲਮਾਰੀ ਵੇਖੋ ਜ਼ਰਾ ਹੈ ਜੀ, ਠੀਕ ਆ। ਭਾਜੀ। ਤੇ ਇਹ ਕਿੰਨੇ ਕਦੀ ਹੋਣੀ ਹੈ? ਇਹ ਤਿੰਨ ਪੀਸ ਨੇ ਜੀ ਤਿੰਨ ਹਾਂਜੀ ਤਿੰਨ ਪੱਲਿਆਂ ਦੀ। ਹਾਂਜੀ ਹਾਂਜੀ ਤਿੰਨ ਬੱਲੇ ਵਾਲੀ ਇਹ ਕਿੰਨੇ ਕਦੀ ਹੋਣੀ ਹੈ? ਇਹ ਬਾਜੀ ਹੈਗੀ ਤਕਰੀਬਨ ਤੁਹਾਡੇ ਵਾਸਤੇ 40 ਦਾ
40 ਆ ਦਾ ਮੈਨੂੰ ਤੇ ਯਾਰ ਉਹ 50,000 ਦੀ ਦੱਸਣ ਡਿਆ ਸੀ ਮੈਂ ਅੱਗੇ 13,000 ਨੂੰ ਕੀ ਮੂੰਹ ਦਿਖਾਉਂ ਓਏ ਉਹ ਹੋਰ ਚੀਜ਼ ਦਾ ਉਧਰ ਹੋਰ ਚੀਜ਼ ਲੱਗੀ ਆ ਆ ਮੇਰੇ ਤੇ ਜ਼ਿੰਮੇਵਾਰੀ ਆ ਮੈਂ ਮਾਲ ਸਾਰਾ ਲਿਜਾਣਾ ਪੂਰਾ ਇਹ ਨਾ ਹੁਣ ਤਾਂ ਮੈਨੂੰ 13 ਦੇ 13 ਜਾਣੇ ਕੁੱਟਣ ਡਏ ਮੈਂ ਕਹਿੰਦਾ ਬੇਫਿਕਰ ਹੋ ਜਾ ਤੈਨੂੰ ਮੈਂ ਗੱਲ ਪਤਾ ਕੀ ਹੈ ਭਾਈ ਭਾਈ ਤੇਰਾ ਮੇਰੀ ਤੇ ਗੱਲ ਸੁਣ ਲਾ ਉਧਰ ਲੱਗਾ ਹੈ ਹਾਂਜੀ ਹਾਂਜੀ ਅੱਛਾ ਭਾਈ ਨਾ ਜਿਹੜੇ ਨੇ ਇਹ ਲੋਹੇ ਦੇ ਨੇ ਉਹ ਬੀਬੀ ਲੋਹੇ ਦੇ ਜਾਂ ਉਹਦੇ ਲੱਕੜ ਦੇ ਟੁੱਟਦੇ ਤੇ ਨਹੀਂ ਉਹ ਨਹੀਂ ਟੁੱਟਦੇ ਬੀਬੀ ਉਹ ਥੋੜਾ ਥੋੜਾ ਵੱਜ ਜਵੇ ਤੇ ਮੈਂ ਕਹਿੰਦਾ ਬੇਫਿਕਰ ਹੋ ਜਾ ਤੁਸੀਂ ਬੇਫਿਕਰ ਅੱਖਾਂ ਬੰਦ ਕਰਕੇ ਚੀਜ਼ ਲੈ ਭਾਜੀ ਜਾਓ ਉਹ 13 ਜਾਣੇ ਦਾ ਦਿਲ ਟੁੱਟ ਜਾਣਾ ਜੇ ਮੈਂ ਨਾ ਸ਼ਾਮਾ ਟਾਈਮ ਤੋਂ ਲੈ ਕੇ ਪਹੁੰਚਾ ਮੈਂ ਕਹਿੰਦਾ ਤੁਸੀਂ ਦਿਖਾ ਦਿਓ ਮੈਨੂੰ ਆ ਕਿੱਦਾਂ ਜਿਹੜਾ ਵਿੱਚ ਡਿਜ਼ਾਈਨ ਬਣਾਇਆ ਇਹ ਕਾਹਦੇ ਨਾਲ ਬਣਿਆ ਹੁਣ ਇਹ ਬਾਜੀ ਇਹ ਕਾਰੀਗਰਾਂ ਦਾ ਕੰਮ ਨੇ ਇਹ ਸਾਡੇ ਸ਼ੀਟ ਲੱਗੀ ਸ਼ੀਟ ਆ ਅੱਛਾ ਸ਼ੀਟ ਲਾਈ ਹਾਂਜੀ ਹਾਂਜੀ ਤੇ ਜੇ ਸੀਰੀਅਸਲੀ ਪੁੱਛੋ ਨਾ ਇਹਦੇ ਵਿੱਚ ਤੁਸੀਂ ਨੀਲਾ ਕਲਰ ਲਗਾਇਆ ਹੁੰਦਾ ਬਹੁਤ ਪਿਆਰਾ ਬਾਜੀ ਲੱਗਦਾ ਲੈਣਾ ਤੁਸੀਂ ਕੀ ਹੈ ਸਰਵੇ ਦੱਸੋ ਭਾਈ ਲੈਣਾ ਨਹੀਂ ਬਣਵਾਉਣਾ ਵਾ ਤੇ ਆ ਜਿਹੜਾ ਤੁਸੀਂ ਆ ਡਿਜ਼ਾਈਨ ਜਿਹਾ ਲਾਇਆ ਹੈ ਨਾ ਹਾਂ ਇਹ ਤੁਸੀਂ ਉਹਦੇ ਚਾਰੇ ਤਰਫ ਘਮਾਣਾ ਵਾ ਉਹ ਲੱਗ ਭਾਜੀ ਜਾਏਗਾ ਸਪਰਿੰਗ ਸੋਹਣਾ ਵਾਲਾ ਕਰਕੇ ਬਣਾਇਆ ਹਾਂਜੀ ਸਪਰਿੰਗ ਸਪਰਿੰਗ ਭਾਜੀ ਤੁਸੀਂ ਕੀ ਕਰਦੇ ਭਾਜੀ ਕਮ ਸੇ ਕਮ 13 ਦੇ ਸਪਰਿੰਗ ਵੀ ਹੁਣ ਜਿਹਦੇ ਨਾਲ ਮੈਂ ਸਮਾਨ ਤਾਂ ਆਪਣਾ ਪੂਰਾ ਸਹੀ ਰੱਖ ਉਹ ਤੁਸੀਂ ਫੇਰ ਤੁਹਾਨੂੰ ਪੂਰਾ ਲੋਡ ਕਰਾ ਕੇ ਨਾ ਮਾਲ ਫੇਰ ਤੋਰਾਂਗੇ ਭਾਈ ਟੈਨਸ਼ਨ ਨਾ ਲਵੋ ਤੁਸੀਂ। ਅੱਛਾ ਭਾਈ ਮੇਰੀ ਗੱਲ ਸੁਣੋ ਇਹ ਜਿਹੜਾ ਹੈ ਨਾ ਕਲਰ ਇਹ ਕਲਰ ਨਹੀਂ ਹੋਰ ਚ ਲਾਉਣਾ ਤੁਸੀਂ ਉਹ ਜਿਹੜਾ ਤੁਸੀਂ ਕਹੋ ਬੀਬੀ ਇਧਰ ਆਓ ਆ ਪੇਟੀ ਦੇਖ ਲਓ ਹਾਂਜੀ ਅਸਲੀ ਚੱਦਰ 22 ਗੇਜ ਦੀ ਲੱਗੀ 22 ਗੇਜ ਅੱਛਾ ਅੱਛਾ ਨਹੀਂ ਇਹ ਤਾਂ ਨਹੀਂ 2 ਨੰਬਰ ਕੰਮ ਨਹੀਂ ਸੀਗਾ ਭਾਈ ਬਾਈ ਉਹ ਭਾਈ ਤੂੰ ਤਾਂ ਠਹਿਰ ਜਾ ਜ਼ਰਾ ਤੈਨੂੰ ਉਹ ਆਪਣੇ ਬੀਬੀ ਮੇਰੇ 13 ਘਰਾਂ ਦਾ ਮਸਲਾ ਮੈਨੂੰ ਉਹਨੇ ਭੇਜਿਆ ਵਾ ਭਾਜੀ ਤੁਸੀਂ 22 23 ਘਰਾਂ ਦਾ ਕੰਮ ਮੈਂ ਤੁਹਾਨੂੰ ਹੋਰ ਦੇ ਦੇਣਾ ਮੇਰਾ ਗੱਲ ਸੁਣੋ ਤੇਰਾ ਮੇਰੀ ਗੱਲ ਸੁਣੋ ਤੇਰਾ ਬਾਈ। ਸੁਣੋ, ਤੇ ਤੇਰਾ ਘਰ ਨੂੰ ਤੇਰਾ ਉਹ ਤੇਰਾ ਘਰ ਨੂੰ ਬਾਹਰ ਕੁੰਡੇ ਲਾ ਦੇ ਪਹਿਲਾਂ ਸਾਨੂੰ ਗੱਲ ਸੁਣ ਲੈ ਤੇਰੀ ਗੱਲ ਬਣ ਗਿਆ ਥੋੜੀ ਦੇਰ ਚੁੱਪ ਕਰ ਲੈ ਭਾਈ ਅੱਛਾ ਇਹ ਕਿੰਨੀ ਗੇਜ ਦੀ ਤੁਸੀਂ ਕਹਿ 22 ਗੇਜ ਆ ਭਾਜੀ 22 ਗੇਜ ਦੀ ਨਹੀਂ ਤੁਸੀਂ 18 ਗੇਜ ਦੀ ਕਰਨੀ ਹੈ ਠੀਕ ਹੈ ਕੋਈ ਥੋੜੇ ਵੀ ਮਾਰੇ ਤੇ ਟੁੱਟੇ ਨਾ ਨਹੀਂ ਇੰਨਾ ਨਹੀਂ ਬਣਾ ਉਹ ਕੇ ਨਾ ਬੇਫਿਕਰ ਹੋ ਮਜ਼ਬੂਤੀ ਜਾਓ। ਵਾਲਾ ਪੂਰੀ ਕ੍ਰਾਂਤੀ ਦੰਦਾ ਭਾਈ ਇਹਨਾਂ ਦਾ ਥੋੜਿਆਂ ਦਾ ਕੰਮ ਆ ਮੇਰਾ ਤਾਂ ਕੰਮ ਹੀ ਬੜਾ ਨਾਰਮਲ ਜਿਹਾ ਹੈਗਾ ਵਾ 13 ਕੁ ਸਪਰਿੰਗ ਮਜ਼ਬੂਤ ਜਿਹਾ ਹੋਣ ਮੇਰੀ ਗੱਲ ਬਣ ਜਾਣੀ ਆ ਮੈਂ ਕਹਿੰਦਾ ਮੈਂ ਪਹੁੰਚਾ ਟਾਈਮ ਤੁਸੀਂ ਮਾਰ- ਮੈਂ 18 ਗੇਜ ਦਾ ਲਵਾਉਣੀ ਤੂੰ ਮਾੜਾ ਜਾ ਭਾਜੀ ਬੈਠੋ ਉਹ ਕਰ ਪਤਾ ਆ ਲੱਗ ਬੈਠੋ ਭਾਜੀ ਦੱਸੋ ਲਿਖਾਓ ਤੇ ਭਾਜੀ ਤੁਹਾਡੀ ਮਿਹਰਬਾਨੀ 2 ਮਿੰਟ ਲਿਖਾਇਆ ਜੀ ਭਾਈ ਵੈਸੇ ਰੋਜ਼ੇ ਦਾ ਟਾਈਮ ਹੋਣ ਗਿਆ ਸੀ ਮੈਂ ਜਾਣਾ ਬਾਕੀ ਮੈਂ ਅਫਤਾਰੀ ਤੁਹਾਡੀ ਉੱਥੇ ਕਰਾ ਦਾਂਗੇ ਟੈਨਸ਼ਨ ਨਾ ਲਓ ਅੱਜ ਤੇ ਮੈਂ ਬੱਚੇ ਵੀ ਬੁਲਾ ਲਾਂ ਇੱਥੇ ਭਾਈ ਬੱਚੇ ਕਹਿੰਦੇ ਵੀ ਹੁਣ ਮਾਮੇ ਦਾ ਘਰ ਭਾਜੀ ਲਿਖੋ 13 ਘਰਾਂ ਦਾ ਕੰਮ ਉਹਦੇ ਮਾਮੇ ਦਾ ਘਰ ਨਹੀਂ ਆ ਉਹ ਤਾਂ ਘਰ ਭੁੱਖੇ ਬੈਠੇ ਹੋਣਗੇ ਨਾ ਉਹਦਾ ਰੱਖਿਆ ਉਹਨਾਂ ਜੀ ਨੇ ਦੱਸੋ 13 ਘਰਾਂ ਦਾ ਕੰਮ ਆ ਭਾਜੀ ਤੇਰਾ ਕੰਮ ਲੈਣਾ ਕੀ ਹੈ ਦੱਸੋ ਲਿਖਾਓ ਕੀ ਕੀ ਲੈਣਾ ਅਸਲ ਦੇ ਕਿ ਵਿੱਚ ਸਫਾਈਆਂ ਕਰਦਾ ਉੱਥੇ ਤੇਰੇ ਘਰਾਂ 'ਚ ਨਹੀਂ ਬੀਬੀ ਉਹਨਾਂ ਨੇ ਜ਼ਿੰਮੇਵਾਰੀ ਉੱਤੇ ਪਾਈ ਆ ਉਹ ਪੂਰਾ ਪਿੰਡ ਮੇਰੇ ਮੇਰੇ ਮੋਢੇ ਜਿਹੜੀ ਇੰਨੀ ਜ਼ਿੰਮੇਵਾਰੀ ਤੇਰੇ ਕੱਲੇ ਦੇ ਮੋਢੇ ਤੇ ਪਾਈ ਉਹ ਭਾਈ- ਹੋਰ ਕੋਈ ਨਹੀਂ ਪਿੰਡ 'ਚ ਸਿਆਣਾ ਹੈਗਾ ਮਾਣੋ ਪਿੰਡ ਦੇ ਵਿੱਚ ਮੈਂ ਮਸ਼ਹੂਰ ਵਾਂ ਮਿਲੀ ਕਿ ਉਹ ਇਮਲੀ ਤੋਂ ਬਗੈਰ ਪਿੰਡ ਸੌਂਦਾ ਨਹੀਂ ਹੈਗਾ ਇਮਲੀ ਤੋਂ ਬਗੈਰ ਪਿੰਡ ਜਾਗਦਾ ਕੋਈ ਨਹੀਂ ਉਹ ਪਿੰਡ ਕਿਹੜਾ ਹੋਇਆ ਜਿਹੜਾ ਸਾਰੇ ਮਿਆਉ ਮਿਆਉ ਕਰਦਾ ਫਿਰੇ ਉਹ ਮਿਆਉ ਮਿਆਉ ਨਹੀਂ ਪਿੰਡ ਦਾ ਨਾਮ ਆ ਪਿੰਡ ਦਾ ਨਾਮ ਹੈ ਇਹਦਾ ਨਾਮ ਇੰਬਲੀ ਆ ਪਿੰਡ ਦਾ ਨਾਮ ਮਾਣੋ ਓਏ ਮੈਂ ਮਰ ਗਈ ਨਹੀਂ ਇਹਦਾ ਮਾਰੋ ਨਾਮ ਚੱਕ। ਨਹੀਂ। ਇਹਦਾ ਨਾਮ ਇੰਬਲੀ ਮੇਰੇ ਨਾਲ ਇਮਲੀ ਆ ਵੈਸੇ ਇੱਕ ਸਿਆਣੇ ਕਹਿੰਦੇ ਨਾ ਕਿਸੇ ਨੂੰ ਬਦਵਾ ਦੇਣੀ ਹੋਵੇ ਤੇ ਬੰਦਾ ਕਵੇ ਜਾ ਫਲਾਣੇ ਪਿੰਡ 'ਚ ਇੰਬਲੀ ਰਹਿੰਦਾ ਝੱਟ ਕੇ ਮਰ ਜਾ ਓਏ ਬੀਬੀ ਨੂੰ ਸਮਾਨ ਲੈਣ ਆਈ ਆ ਕਿ ਇਮਲੀ ਮਰਵਾਉਣ ਆਈ ਆ ਤੂੰ ਅੱਛਾ ਭਾਜੀ ਮੈਨੂੰ ਦੱਸੋ ਟਰੰਕ ਕਿੰਨੇ ਤੇ ਪੇਟੀਆਂ ਕਿੰਨੀਆਂ ਤੇ ਸੇਫ ਹੋਈ ਕਰਨੀ ਹੈ ਉਹ ਭਾਜੀ 13 ਘਰਾਂ ਦਾ ਸਮਾਨ ਵਾ 13 ਘਰਾਂ ਨੇ ਭੇਜਿਆ ਮੈਨੂੰ ਕਹਿੰਦਾ ਤੂੰ ਜਾ ਕੇ ਲੈ ਇਹ ਆ ਤੁਹਾਨੂੰ ਕਹਿ ਰਹੇ ਨੇ ਕੀ ਕੀ ਲੈਣਾ ਮੈਂ ਭਾਜੀ 13 ਘਰਾਂ ਦੇ ਵਿੱਚ ਨਾ ਉਹਨਾਂ 13 ਘਰਾਂ ਦੇ ਸਿਆਣੇ ਨੇ ਮੈਨੂੰ ਆਣ ਕੇ ਜਗਾਇਆ ਵਾ ਉਹਨਾਂ ਨੇ ਕਿਹਾ ਵਾ ਕਿ ਸਾਨੂੰ ਨਾ 13 ਦਿਨ ਹੀ ਹੋ ਗਿਆ ਖਪਣ ਡਏ ਆ ਅਸੀਂ ਭਾਜੀ ਉਹਨਾਂ ਦੇ ਘਰਾਂ ਦੇ ਵਿੱਚ ਚੂਹੇ ਫਿਰਨ ਡਿਆ 13 ਹਰ ਘਰ ਦੇ ਵਿੱਚ ਇੱਕ ਇੱਕ ਚੂਹਾ ਵਾ ਤੇ ਇਹਨਾਂ ਦਾ ਲੰਮਾ ਚੂਹਾ ਵਾ ਭਾਜੀ ਯਕੀਨ ਮੰਨੋ ਹਾਲਕ ਰੋਟੀਆਂ ਦੇ ਮੁਰਗੀਆਂ ਵੀ ਲਾ ਕੇ ਮੈਂ ਹਟ ਗਿਆ, ਸਾਰਾ ਕੁਝ ਲਾ ਕੇ ਹਟ ਕਹਿੰਦਾ ਗਿਆ ਸਾਡਾ ਮਾਲ ਹੋਗਾ ਚੂਹਾ ਵਿੱਚ ਵੜੇਗਾ ਹੀ ਭਾਜੀ ਚੂਹਾ ਵਿੱਚ ਵਾੜਨਾ ਹੀ ਨਹੀਂ ਆਪਾਂ ਆਹੀ ਤਾਂ ਤੁਹਾਡੇ ਕੋਲੋਂ ਮਸ਼ਵਰਾ ਲੈਣਾ ਤੇ ਨਾਲੇ ਛਾਵਾਂ ਬਣਵਾਉਣੀਆਂ ਤੁਹਾਡੇ ਕੋਲੋਂ ਹਾਂ ਭਾਜੀ ਮੈਂ ਚਾਹੁੰਦਾ ਵਾਂ ਕਿ ਤੁਸੀਂ ਸਾਨੂੰ 13 ਖਿੜਕੀਆਂ ਇਦਾਂ ਦੀਆਂ ਬਣਾ ਕੇ ਦਿਓ ਜਿਹਨਾਂ ਦੇ ਸਪਰਿੰਗ ਵੀ ਮਜ਼ਬੂਤ ਹੋਣ ਇੰਜ ਕਰਕੇ ਚੂਹਾ ਮੁਰਗੀ ਲੈ ਕੇ ਬਾਹਰ ਨਿਕਲ ਜਾ ਕੇ ਪਿੱਛੇ ਪੂਛਾ ਦੇ ਠੱਕ ਖਿੜਕੀ ਚੂਹਾ ਫਸਿਆ ਹੋਵੇ ਪੂਛਾ ਲੱਗੇ ਚੂਹਾ ਇੰਜ ਕਰਦਾ ਫਿਰ ਇੰਜ ਹਾਂ ਸੇਬ ਯਾਦ ਆ ਗਈ ਨਾ ਜਿਹੜੀ ਸੇਫ ਭਾਜੀ ਉਹ ਨਹੀਂ ਭਾਜੀ ਸਾਡਾ ਸੇਫਾਂ ਦਾ ਕੀ ਬਾਈ ਗਈ ਦੀ ਇਹ ਵੀ ਨਹੀਂ ਲੈਣੀ ਉਹ ਭਾਜੀ ਪੇਟੀਆਂ ਸੇਫਾਂ ਦਾ ਸਾਡਾ ਕੀ ਕੰਮ ਆ ਭਾਈ ਮੈਂ ਨਹੀਂ ਲੈਣੇ। ਭਾਜੀ ਨਹੀਂ ਮੈਂ ਤਾਂ ਸਿਰਫ 13 ਖਿੜਕੀਆਂ ਲੈਣੀਆਂ 13 ਬੰਦੇ ਮੈਨੂੰ ਢੀਕਣ ਡਿਆ 13 ਘਰਾਂ ਦਾ ਜ਼ਿੰਮੇਵਾਰੀ ਮੇਰੇ ਤੇ ਆ ਭਾਜੀ ਤੇਰਾ ਖਿੜਕੀਆਂ ਲੈਣੀ 13 ਖਿੜਕੀਆਂ ਸਪਰਿੰਗ ਵਾਲਾ ਲਾਉਣੇ ਭਾਜੀ ਖਿੜਕੀਆਂ ਲੈਣੀਆਂ ਹਾਂਜੀ ਥੱਲੇ ਬੈਠ ਭਾਜੀ ਥੱਲੇ ਬੈ ਕੇ ਖਿੜਕੀਆਂ ਕੌਣ ਲੈਂਦਾ ਚੱਲ ਬੈਠ ਲਓ ਥੱਲੇ ਬਹਿਣੇ ਜਦ 13 ਘਰਾਂ ਦੀ ਜ਼ਿੰਮੇਵਾਰੀ ਸਾਡੇ ਤੇ ਆ ਅਸੀਂ ਥੱਲੇ ਬੈ ਕੇ ਨਹੀਂ ਸੁਣਨੀ ਤੇ ਕਿੱਦਾਂ ਸੁਣਨੀ ਅਸੀਂ ਖਿੜਕੀ ਉਹ ਦੇਣੀ ਆ ਭਾਜੀ ਝਾੜ ਨਹੀਂ ਬਣਾਈ ਭਾਜੀ ਭਾਈ ਮੇਰੀ ਤੇ ਸੁਣ ਲੈ ਮੈਨੂੰ ਕਿੰਨੀ ਦੇਰ ਹੋ ਗਈ ਆਂਦੇ ਬੈਠੀ ਨੂੰ ਸਪਰਿੰਗ ਮੋਟਾ ਲਾਉਣਾ ਮੋਟਾ ਸਪਰਿੰਗ ਐਜ ਕਰਕੇ ਨਾ ਇਹ ਖਿੜਕੀ ਲੱਗੀ ਹੋਵੇ ਇਹ ਚੂਹਾ ਆ ਰਿਹਾ ਵਾ ਠੀਕ ਆ ਤੇ ਇਹ ਬੁਰਕੀ ਫੜਨ ਲੱਗਾ ਚੂਹਾ ਆ ਖਿੜਕੀ ਨੇ ਫੜ ਲਿਆ ਚੂਹਾ ਇੰਜ ਕਰਦਾ ਫਿਰੇ ਭਾਜੀ ਪਤਾ ਲੱਗ ਗਿਆ ਕਿ ਬਾਪੇ ਇੰਬਲੀ ਲੈਣ ਗਿਆ ਸੀ ਖਿੜਕੀ ਇਸ ਦੁਕਾਨ ਤੋਂ ਚੂਹਾ ਫੜਨਾ ਵਾ ਚੂਹਾ ਫੜਨੇ ਭਾਜੀ ਚੂਹਾ ਮੈਂ ਫੜ ਲਿਆ ਵਾ ਸਪਰਿੰਗ ਐਡਾ ਮੋਟਾ ਠੀਕ ਭਾਜੀ ਇਹ ਕੀ ਕਹਿਣ ਡਿਆ ਨਾਲ ਕੇ ਨਾ ਸੇਫ ਲੈਣੀ ਆ ਨਾ ਪੇਟੀਆਂ ਨਾ ਟਰੰਕ ਕੁਝ ਵੀ ਨਹੀਂ ਲੈਣਾ ਭਾਜੀ ਸੇਫਾਂ ਦਾ ਸਾਡਾ ਕੀ ਕੰਮ ਆ ਮੈਂ ਤਾਂ 13 ਖਿੜਕੀ ਤੇਰਾ ਘਰਾਂ ਦਾ ਅਗਲਾ ਵਾ ਉਹ ਤੇਰੇ ਲੰਤ ਬਾਬਾ ਤੇਰਾ ਘਰਾਂ ਦੇ ਨਾਲ ਤੇਰੇ ਤੇ ਭਾਜੀ ਜ਼ਿੰਮੇਵਾਰੀ ਲੰਤ ਉੱਠ ਖੜਾ
ਭਾਜੀ ਪਿੰਡ 'ਚ ਨਾਮ ਆ ਉਹ ਕਿਹੜਾ ਪਿੰਡ ਨਾਲ ਦੱਬਾ ਜਾ ਤੂੰ ਭਾਜੀ ਮਾਣੋ ਪਿੰਡ ਦੇ ਵਿੱਚ ਮੈਂ ਇੰਨੀ ਮਾਰੋ ਮੈਂ ਸਾਰੀਆਂ ਵੀਡੀਓ ਮਾਰਤੀਆਂ ਤੇਰੀਆਂ ਭਾਜੀ ਨਹੀਂ ਆਹ ਹੋਣੀ ਭਾਈ ਇਹਨੂੰ ਉਧਰ ਮਾਰ ਦੇ ਉਹ ਚੱਲ ਦੋ ਚੱਲ ਬੋਲ ਭਾਈ ਉਹਨੂੰ ਛੱਡ ਤੂੰ ਆ ਮੇਰਾ ਹਿਸਾਬ ਦੇ ਦਾਨ ਮੈਂ ਤੇ ਘਰ ਸਾਰੇ ਕੰਮ ਆਇਆ ਛੱਡ ਕਰ ਕੇ ਦਿੱਤਾ ਪਰ ਕਿਸੇ ਉਹਦੇ ਜਵਾਬ ਨਹੀਂ ਦੇ ਨਹੀਂ ਮੈਂ ਘਰ ਦੇ ਸਾਰੇ ਕੰਮ ਛੱਡ ਕੇ ਆਈ ਬੋਲੇ ਵੀ ਹਾਂ ਤੁਸੀਂ ਲੈ ਉਹਦਾ ਕਹਿ ਮੇਰੇ ਤੋਂ ਕੱਟੋ ਕੱਢੇ ਨੇ ਮੇਰਾ ਸਮਾਨ ਲੈ ਲੈ ਲਾਂਤੀ ਨਾ ਹੋਵੇ 2 ਘੰਟੇ ਤੱਕ ਕਮਾਉਣ ਦਿਆ ਮੈਨੂੰ ਆ ਸੇਬ ਕਿੰਨੇ ਦੀ ਆ ਟਰੰਕ ਕਿੰਨੇ ਦਾ ਪਿੰਡੂ ਚਾਹ ਲੋਕ ਇੰਜ ਹੀ ਕਰਦੇ ਹੁੰਦੇ ਆ ਭਾਈ ਛੱਡ ਪਰੇ। ਬਾਜੀ ਤੁਸੀਂ ਦੱਸੋ ਕੀ ਲੈਣਾ ਲੈ ਭਾਈ ਲੈਣਾ ਕੀ ਸੀ ਮੈਂ ਗੱਲਾਂ ਰੱਖਿਆ ਸੀ 2 ਵਾਰੀ ਤੇ ਗੱਲਾਂ ਟੁੱਟ ਗਿਆ ਮੇਰਾ ਉਹ ਨਹੀਂ ਗੱਲਾਂ ਮੈਨੂੰ ਪਤਾ ਵਾ ਉਹ ਧੀਆਂ ਧਿਆਣੀਆਂ ਘਰਾਂ 'ਚ ਗੱਲੇ ਲਾਉਂਦੀਆਂ ਵਾ ਭਲਾ ਕਿਉਂ ਆਪਣੇ ਦੇਸ਼ ਦਾ ਸਵਾਲ ਮਾੜਾ ਮੋਟਾ ਲੈ ਲੈਣੀਆਂ ਕਿਉਂਕਿ ਮਾਰੇ ਘਰਾਂ 'ਚ ਧੀਆਂ ਲਾਉਂਦੀਆਂ ਨੇ ਗੱਲਾਂ ਤੁਸੀਂ ਹੁਕਮ ਕਰੋ ਲੈਣਾ ਕੀ ਚੀਜ਼ ਆ ਓਹੋ ਮੈਂ ਵਿਆਹੀ ਵਰੀ ਆ ਮੈਂ ਕੀ ਗੱਲਾਂ ਬਾਤ ਕਰਨਾ ਹੁਣ ਸਮਾਨ ਕਾਤੋਂ ਜੋੜਨਾ ਮੈਂ ਮੇਰੇ ਮਾਪਿਆਂ ਨੇ ਦਿੱਤਾ ਬਥੇਰਾ ਮੈਨੂੰ ਅੱਛਾ 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 ਹਾਂ ਉਹ ਤਾਂ ਉਹੀ ਹੁਣ ਸ਼ੌਕ ਚੜਿਆ ਮੈਨੂੰ ਅੱਗੇ ਤਾਂ ਗੱਲਾਂ ਲੈਣਾ ਕੀ ਹੁਣ ਤੁਸੀਂ ਦੱਸੋ ਲੈ ਲੈਣਾ ਕੀ ਲੈਣਾ ਕੁਛ ਵੀ ਨਹੀਂ ਮੈਂ ਸਿਰਫ ਤੁਹਾਨੂੰ ਇਹ ਦੱਸਣੀ ਆ ਕਿ ਨਾ ਗੱਲਾਂ ਪਾਇਆ ਸੀ ਉਹ ਮੇਰਾ ਛੋਟਾ ਭਰਾ ਗੱਲਾਂ ਤੋੜ ਦਿੰਦਾ ਹੈ ਅੱਛਾ ਕਦੀ ਮੇਰਾ ਭਤੀਜਾ ਤੋੜ ਦਿੰਦਾ ਗੱਲਾਂ ਮਿੱਟੀ ਨਾ ਜਵਾ ਅੱਛਾ ਅੱਛਾ ਕਦੀ ਮੇਰੇ ਬੱਚੇ ਗੱਲਾਂ ਤੋੜ ਦਿੰਦੇ ਫੇਰ ਵਾਹ ਬੜੀ ਅੱਕੀ ਉਹਨਾਂ ਤੋਂ ਤੇ ਮੈਂ ਤੁਹਾਡੀ ਦੁਕਾਨ ਦਾ ਨਾਮ ਬੜਾ ਸੁਣਿਆ ਹਾਂਜੀ ਹਾਂਜੀ ਬਾਜੀ ਛੇਦਾਂ ਨੇ ਮੈਨੂੰ ਦੱਸਿਆ ਕਹਿੰਦੀ ਉਹ ਭਾ ਕੋਲ ਜਾ ਹਾਂ। ਸੋਹਣਾ ਬਣਾ ਦੂ ਤੇ ਮੈਂ ਹੁਣ ਆਈ ਤੇਰੇ ਕੋਲ ਕਿ ਭਾ ਮੈਨੂੰ ਨਾ ਲੋਹੇ ਦੀ ਆੜੀ ਸ਼ੀਟ ਨਹੀਂ ਲਾਈ ਆ ਮੋਟੀ ਮੋਟੀ ਸ਼ੀਟ ਹਾਂ ਇਹਦਾ ਤੂੰ ਮੈਨੂੰ ਗੱਲਾਂ ਬਣਾ ਦੇ ਉਹ ਥੋੜੇ ਮਾਰਨ ਜੋ ਮਰਜ਼ੀ ਕਰਨ ਗੱਲਾਂ ਨਾ ਟੁੱਟੇ ਮੇਰਾ ਗੱਲਾਂ ਕਿੱਡੇ ਕਿ ਬਣਾਉਣਾ ਗੱਲਾਂ ਇੰਨਾ ਕੁ ਤੇ ਬਣਾਈ ਛੱਡੇ ਆਹੋ ਇਹਨਾਂ ਕੀ ਗੱਲਾਂ ਆਹੋ। ਬਹੁਤ ਬਹੁਤ ਤਾਲੇ ਤਾਲੇ ਤੇ ਲਾਣੇ ਭਾਰੇ ਤਾਲਾ ਲਾਈ ਬੜਾ ਚਾਬੀ ਨੂੰ ਨਹੀਂ ਲੱਗਾ ਹੁੰਦਾ ਇੰਜ ਕਰਕੇ ਉਹ ਬੜਾ ਤਾਲਾ ਲਾਈ ਗੱਲਾਂ ਮੇਰੇ ਹਿਸਾਬ ਨਾਲ ਤੁਹਾਨੂੰ ਗੱਲੇ ਦੀ ਜ਼ਰੂਰਤ ਨਹੀਂ ਹਾਂਜੀ ਤੁਹਾਨੂੰ ਕਿਸੇ ਗੱਲੇ ਦੀ ਜ਼ਰੂਰਤ ਆ ਹਾਂਜੀ ਉਹ ਉਹਦੇ ਨਾਲ ਤੁਸੀਂ ਖਵਾਉਣ ਨਹੀਂ ਮੈਨੂੰ ਲੈ ਮੈਂ ਦੁਕਾਨ ਕਾਤੋਂ ਦੇਈ ਆ ਮੈਂ ਤਾਂ ਗੱਲਾਂ ਲੈਣਾ ਹੀ ਤੂੰ ਗੱਲਾਂ ਲੈ ਕੇ ਮੈਨੂੰ ਆਉਂਦੀ ਨਾ ਤੇ ਗੱਲਾਂ ਲੈਣਾ ਉਹ ਕਹਾਂ ਉਹ ਵੀ ਕਹਾ ਕੇ ਥੋੜਾ ਆ ਲੈ ਤੇਰੀ ਫਿਰ ਸੇਬ ਗੱਲ ਦੇ ਕਰ। ਕਰੀ ਉਹ ਦੇ ਕਰੀ ਉਹ ਦੇ ਲੈਣਾ ਤੁਸੀਂ ਗੱਲਾਂ ਹੀ ਆ ਉਹ ਭਾਈ ਇਹ ਗੱਲ ਨਹੀਂ ਹੈਗੀ ਤੂੰ ਮੇਰੀ ਬੀਬੀ, ਗੱਲ ਸੁਣ ਕਿੰਨੇ ਮੈਂ- ਪੈਸੇ ਲੈਣੇ ਤੂੰ ਮੈਨੂੰ ਦੱਸ ਦੇ ਉਹਨੇ ਪੈਸਿਆਂ ਦਾ ਗੱਲਾਂ ਬਣਾ ਪੈਸੇ ਮੈਂ ਲੈ ਲਿਆ ਤੇਰੇ ਤੋਂ ਮੈਂ ਗੱਲਾਂ ਤੈਨੂੰ ਬਣਾ ਚੱਲ ਮੇਰੀ ਭੈਣ ਆ ਤਰੀਕਾ ਭਾਈ ਤੇਰਾ ਸਹੀ ਮੈਂ ਨਹੀਂ ਹੈ ਕਹਿੰਦਾ- ਦਾਦਾ ਨਾਲ ਗੱਲ ਕਰਨ ਦਾ ਮੈਂ ਕਹਿੰਦਾ ਨਿਕਲ ਚੱਲ ਜਾ ਮੈਨੂੰ ਨਿਕਲ ਜਾ ਅੱਗੇ ਮੈਨੂੰ ਰੋਜ਼ਾ ਲੱਗਣਾ ਪਹੁੰਚ ਜਾ ਪਹੁੰਚ ਉਹ ਪੈਸੇ ਵੱਧ ਲੈਣ ਤੇ ਜਾ ਪੈਸੇ ਪੈਸੇ ਕਿਹੜੇ ਤੂੰ 4 ਪੈਸੇ ਹੋਰ ਲੈ ਲਈ ਮੈਂ ਦੋੜਾਂ ਦੀ ਕਰਕੇ ਚੱਲ ਪਹੁੰਚ ਜਾ ਗੱਲਾਂ ਬਣਾਉਣ ਆ ਗਈ ਆ ਉਹ ਭਾਈ ਸਾਲਾ ਚੰਗਾ ਨੀ ਕਿੱਥੇ ਕਰਨ ਆ ਡਿਆ। ਅਗੇ ਜੀ ਮਾਣੋ ਪਿੰਡੋਂ ਆਇਆ ਮੇਰਾ ਨਾਮ ਇਮਲੀ ਆ ਓਏ ਇਹਦਾ ਤਾਂ ਨਾਮ ਮੈਂ ਪੁੱਛਿਆ ਹੀ ਨਹੀਂ ਇਹਦਾ ਨਾਮ ਮੈਨੂੰ ਲੱਗਦਾ ਕਿਰਲੀ ਆ ਤਵਾ ਜਾ ਤੜਵਾ ਕਿੰਨਾ